ਅੱਛਾ ਪਤਰੇਰਾ, ਹਾਂਜੀ ਆ ਜਿਹੜੀ ਮਹਿਫਲ ਆ ਜਾਂ ਸੋਬਤ ਆ, ਹਾਂਜੀ ਆ ਜਿਵੇਂ ਚਾਰ ਬੰਦੇ ਰਲ ਕੇ ਬਹਿ ਗਏ, ਹਾਂਜੀ ਜਿਹੋ ਜਿਹੀ ਮਹਿਫਲ ਤੇ ਉਹੋ ਜਿਹਾ ਬੰਦੇ ਤੇ ਅਸਰ ਜ਼ਰੂਰ ਪੈਂਦਾ। ਪੈਂਦਾ ਜੀ। ਇਵੇਂ ਜਿਹੜਾ ਮਾਹੌਲ ਅੱਜ ਦਾ ਕੱਲ ਹਾਂ ਮਾਹੌਲ ਦਾ ਅਸਰ ਆ ਜਿਹੜਾ ਹਾਂਜੀ ਵੀ ਉਹ ਪੈਂਦਾ, ਚੰਗੇ ਦਾ ਚੰਗਾ, ਬਿਲਕੁਲ। ਮੰਦੇ ਦਾ ਮੰਦਾ। ਹਾਂਜੀ ਵੀ ਇਹ ਹੁਣ 3-4 ਦਿਨ ਹੋ ਗਏ ਮੈਂ ਨਾ ਗਿਆ ਇੱਥੇ, ਇੱਕ ਖਤਮ ਸ਼ਰੀਫ ਸੀਗਾ, ਹਾਂਜੀ ਫੌਤਗੀ ਹੋਈ ਸੀ ਹੈ ਹਾਂਜੀ ਉੱਥੇ। ਯਾਰ ਮੌਲਵੀ ਦੀ ਗੱਲ ਸੁਣੀ, ਜਿਹੜੀ ਗੱਲ ਉਹ ਕਰਦਾ ਗਿਆ, ਇਖਲਾਕ ਦੀ ਕਰਦਾ ਗਿਆ, ਹਾਂਜੀ ਅਖੂਅਤ ਦੀ ਕੀਤੀ, ਭਾਈਚਾਰੇ ਦੀ ਇੱਕ ਦੂਸਰੇ ਨਾਲ ਹੈ ਕੀਤੀ, ਹਾਂਜੀ ਤੇ ਯਕੀਨ ਕਰ ਵੀ ਨਾ ਵੀ ਅਮਾਨ ਤਾਜ਼ਾ ਹੋ ਗਿਆ। ਕਿਆ ਬਾਤ। ਬਿਲਕੁਲ ਇੰਝ ਜਿਵੇਂ ਹੈ। ਹੋਰ ਉਹਨੇ ਬੜੀ ਚੰਗੀ ਚੰਗੀ ਗੱਲਾਂ ਕੀਤੀਆਂ। ਇੱਕ ਵਾਰੀ ਆਪਣੇ ਅੰਦਰ ਬੰਦੇ ਦੀ ਨਾ ਝਾਤੀ ਜ਼ਰੂਰ ਪੈਂਦੀ ਆ ਜਦੋਂ ਝਾਤੀ ਕੋਈ ਵੀ ਚੰਗੀ ਗੱਲ ਹੋਵੇ। ਉੱਥੇ ਤਾਂ ਬੜੀ ਆਪਣੇ ਅੰਦਰ ਝਾਤੀ ਪਈ, ਲੇਕਿਨ ਜਦੋਂ ਉੱਥੋਂ ਬਾਹਰ ਨਿਕਲੇ ਨਾ, ਹਾਂਜੀ ਬਸ ਉਹ ਅਸਰ ਕੈਫੀਅਤ ਚੇਂਜ ਹੋ ਗਈ, ਥੋੜੀ ਦੇਰ ਹੀ ਰਹਿੰਦਾ। ਕੈਫੀਅਤ ਚੇਂਜ ਹੋ ਥੋੜੀ ਗਈ। ਦੇਰ ਹੀ ਰਹਿੰਦਾ। ਐਸਾ ਹੀ ਇਹ ਠੀਕ ਹੈ ਗੱਲ। ਉਹ ਮਾਹੌਲ ਦਾ ਅਸਰ ਬੜਾ ਹੁੰਦਾ ਨਾ ਜੀ। ਜਦੋਂ ਬੰਦਾ ਉਸ ਮਾਹੌਲ 'ਚ ਬੈਠਾ ਹੁੰਦਾ ਨਾ, ਉਦੋਂ ਕੈਫੀਅਤ ਹੋਰ ਹੋ ਜਾਂਦੀ ਹੈ। ਅੱਲਾ ਵਾਲਾ ਮਾਹੌਲ ਹੁੰਦਾ ਨਾ, ਆਪ ਸੱਲੱਲਾਹੁ ਅਲੈਹਿ ਵਸੱਲਮ ਪਿਆਰੇ ਮਹਿਬੂਬ ਦੀਆਂ ਗੱਲਾਂ, ਹਦੀਸੇ ਮੁਬਾਰਕਾਂ, ਔਰ ਉਹ ਬਿਆਨ ਫਿਰ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਇਖਲਾਕ ਦੇ ਬਾਰੇ ਦੱਸਿਆ ਜਾਂਦਾ, ਝੂਠ ਨਹੀਂ ਮਾਰਨਾ। ਹਾਂਜੀ, ਅਸੀਂ ਫਿਰ ਉਹ ਮੁਮਨ ਹੋ ਜਾਂਦੇ ਹਾਂ ਥੋੜ੍ਹੀ ਦੇਰ ਵਾਸਤੇ ਨਾ। ਅਸਰ ਪੈਂਦਾ ਉਹਦਾ, ਮਾਹੌਲ ਦਾ ਅਸਰ ਪੈਂਦਾ ਜੀ। ਅੱਲਾ ਦੇ ਵਲੀਆਂ ਦੀ ਸੋਬਤ ਜਿਹੜੀ ਆ ਬੰਦੇ ਨੂੰ ਕਿਧਰੇ ਦੀ ਕਿਧਰੇ ਲੈ ਜਾਂਦੀ ਹੈ। ਐਸਾ ਹੀ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂਜੀ, ਉਹ ਐਸਾ ਹੀ ਹੈ ਨਾ ਜੀ, ਜਿਵੇਂ ਹੁਣ ਤੁਸੀਂ ਦੱਸਿਆ ਕਿ ਇਮਾਨ ਮਾਸ਼ਾਅੱਲਾ ਤਾਜ਼ਾ ਹੋ ਗਿਆ, ਐਸੀ ਗੱਲ ਹੀ ਇੱਕ ਦੇ ਮੁਤਬਾਦਲ ਵੀ ਹੈ ਵੀ ਉਹ ਸਾਡਾ ਈਮਾਨ, ਜੈਸਾ ਕਿ ਤੁਸੀਂ ਕਿਹਾ ਕਿ ਥੋੜੀ ਦੇਰ ਰਿਹਾ, ਬਾਹਰ ਆ ਕੇ ਮਾਹੌਲ ਚੇਂਜ ਹੋ ਗਿਆ। ਉਹ ਐਸਾ ਹੀ ਹੈ। ਅੱਲਾਹ ਪਾਕ ਸਾਡੇ ਤੇ ਆਸਾਨੀਆਂ ਕਰੇ। ਦੁਨੀਆਦਾਰ ਹੈ ਨਾ ਜੀ, ਦੁਨੀਆਦਾਰੀ, ਦੁਨੀਆ 'ਚ ਆ ਕੇ ਫਿਰ ਬੰਦੇ ਦਾ ਜਿਹੜਾ ਹੈ ਉਹ ਸਿਲਸਿਲਾ ਹੋਰ ਹੋ ਜਾਂਦਾ। ਉਹ ਐਸਾ ਹੀ ਕਿ ਕੱਲ੍ਹ ਵਾਲੇ ਬਜ਼ੁਰਗ ਜਾ ਰਹੇ ਸੀ, ਅੱਛਾ ਜੀ, ਤੇ ਬਜ਼ੁਰਗਾਂ ਦੇ ਨਾਲ ਇੱਕ ਦੁਨੀਆਦਾਰ ਵੀ ਜਿਹੜਾ ਹੈ ਮਿਲ ਗਿਆ। ਸਾਡੇ ਸਫ਼ਰ ਤੇ ਜਾ ਰਹੇ ਸੀ ਪੈਦਲ। ਸਾਡੇ ਵਰਗਾ? ਹਾਂਜੀ, ਸਾਡੇ ਵਰਗਾ। ਉਹ ਪੈਦਲ ਸਫ਼ਰ ਤੇ ਬਜ਼ੁਰਗ ਜਾ ਰਹੇ, ਹੁਣ ਦੋਨੋਂ ਇਕੱਠੇ ਰਲ ਕੇ। ਤੇ ਅੱਲਾਹ ਵਾਲੇ ਨੇ ਪੁੱਛਿਆ ਥੋੜੀ ਦੇਰ ਅੱਗੇ ਜਾ ਕੇ, ਥੋੜੀ ਦੂਰ ਅੱਗੇ ਜਾ ਵੀ ਹਾਂਜੀ ਭੁੱਖ ਮਹਿਸੂਸ ਹੋ ਰਹੀ, ਕਿ ਭੁੱਖ ਲੱਗੀ ਹੈ? ਉਹਨੇ ਕਿਹਾ ਹਾਂਜੀ ਭੁੱਖ ਲੱਗੀ ਹੈ। ਕੋਈ ਪੈਸਾ ਹੈ ਕੋਲ? ਉਹਨਾਂ ਨੇ ਕਿਹਾ ਜੀ ਪੈਸਾ ਹੈ, ਦੋ ਆਨੇ ਹੈਗੇ ਜੀ। ਅੱਲਾਹ ਵਾਲੇ ਨੇ ਕਿਹਾ ਆਨਾ ਮੇਰੇ ਕੋਲ ਵੀ ਹੈਗਾ। ਅੱਛਾ ਜੀ। ਤੇ 2 ਆਨੇ ਤੇਰੇ ਕੋਲ ਆ, ਤੇ ਆ ਲੈ ਲਾ। ਤੇ ਰੋਟੀ ਫੜ ਲਿਆ। ਉਹ ਉੱਥੋਂ ਗਿਆ ਕਿਧਰੋਂ ਜਾ ਕੇ ਆਪਣਾ ਰੋਟੀ ਲੈ ਆਇਆ। ਜਦੋਂ ਰੋਟੀ ਲੈਣ ਗਿਆ ਨਾ ਜੀ, ਉੱਥੇ ਰੋਟੀਆਂ ਮਿਲੀਆਂ ਤਿੰਨ ਰੋਟੀਆਂ ਮਿਲੀਆਂ। 3 ਆਨੇ ਸੀ ਨਾ ਉਹਦੇ ਕੋਲ? 3 ਆਨੇ ਸੀ, 3 ਰੋਟੀਆਂ ਮਿਲੀਆਂ। ਉਹਨੇ ਹੁਣ ਹਿਸਾਬ ਲਾਇਆ ਵੀ ਬਾਬਾ ਜੀ ਜਿਹੜੇ ਹੈ ਉਹਨਾਂ ਦਾ ਆਨਾ ਸੀ ਤੇ ਮੇਰੇ ਸੀ 2 ਆਨੇ, ਤੇ ਲਿਹਾਜ਼ਾ ਮੇਰਾ ਇੱਕ ਆਨਾ ਵੱਧਦਾ ਤੇ ਰੋਟੀ ਵੀ ਇੱਕ ਵੱਧ ਗਈ। ਇੱਕ ਰੋਟੀ ਇੱਥੇ ਖਾ ਲੈ, ਮੈਂ ਇੱਥੇ ਖਾ ਲੈਂਦਾ, ਖਾਤਾ ਬਰਾਬਰ ਕਰ ਲੈਂਦਾ ਆਪਣਾ, ਤੇ 2 ਲੈ ਜਾਗਾ, ਇੱਕ ਬਜ਼ੁਰਗ ਖਾ ਲੈਣਗੇ, ਇੱਕ ਮੈਂ ਖਾ ਲੂੰਗਾ। ਐਸਾ ਹੀ ਕੀਤਾ, ਹਿਸਾਬ ਬਰਾਬਰ ਕਰਕੇ ਐਸਾ ਹੀ ਕੀਤਾ। ਔਰ ਉਹ ਰੋਟੀ ਲੈ ਕੇ ਆ ਗਿਆ। ਰੋਟੀ ਇੱਕ ਬਜ਼ੁਰਗਾਂ ਨੇ ਖਾ ਲਈ, ਇੱਕ ਦੁਨੀਆਦਾਰ ਬੰਦਾ ਜਿਹੜਾ ਸੀ, ਇੱਕ ਉਹਨਾਂ ਨੇ ਖਾ ਲਈ। 2 ਰੋਟੀਆਂ ਰੋਟੀ ਖਾਧੀ, ਚੱਲ ਪਏ। ਬਜ਼ੁਰਗਾਂ ਨੇ ਕਿਹਾ ਜੀ ਹੁਣ ਆ ਜਾਓ, ਆਪਾਂ ਦਰਿਆ ਪਾਰ ਕਰਨਾ, ਤੇ ਦਰਿਆ ਪਾਰ ਕਰਕੇ ਤੇ ਅੱਲਾ ਖੈਰ ਰੱਖੇ ਜਿਹੜਾ ਹੈ ਆਪਾਂ ਅੱਗੇ ਜਾਣਾ। ਹੁਣ ਉਹ ਦੁਨੀਆ ਦਾ ਜਿਹੜਾ ਬੰਦਾ ਹੈ ਉਹ ਕਸ਼ਤੀ ਵੱਲ ਨੂੰ ਭੱਜੇ, ਤੇ ਅੱਲਾ ਵਾਲੇ ਨੇ ਕਿਹਾ ਵੀ ਆਪਾਂ ਇੱਧਰੋਂ ਦੀ ਹੋ ਕੇ ਯਾਰ ਲੰਘ ਜਾਣਾ, ਅੱਲਾ ਪਾਕ ਨੇ ਆਪਾਂ ਨੂੰ ਰਸਤਾ ਦੇ ਦੇਣਾ, ਤੇ ਤੂੰ ਇੱਧਰ ਨੂੰ ਆ ਜਾ ਮੇਰੇ ਨਾਲ। ਅੱਲਾ ਪਾਕ ਨੇ ਰਸਤਾ ਦੇ ਦਿੱਤਾ, ਦਰਿਆ ਪਾਰ ਹੋ ਗਿਆ, ਖੁਸ਼ਕ ਹੋ ਗਿਆ ਦਰਿਆ, ਰਸਤਾ ਮਿਲ ਗਿਆ ਅੱਲਾ ਵਾਲਿਆਂ ਨੂੰ। ਫਿਰ ਅੱਲਾ ਵਾਲੇ ਜਿਹੜਾ ਹੈ, ਅੱਲਾ ਦਾ ਇੱਕ ਸਿਸਟਮ ਹੈ ਮਾਲਕ ਦਾ। ਬਿਲਕੁਲ। ਜਦੋਂ ਪਾਰ ਲੰਘੇ ਨਾ ਜੀ, ਹੁਣ ਅੱਲਾ ਵਾਲੇ ਪੁੱਛਦੇ ਹਾਂ ਬਈ ਦੁਨੀਆਦਾਰ ਬੰਦੇ ਨੂੰ, ਈਮਾਨ ਦੀ ਕੈਫੀਅਤ ਕੈਸੀ ਹੈ, ਜਿਹੜੀ ਤੁਸੀਂ ਅੱਗੇ ਗੱਲ ਕੀਤੀ? ਅੱਛਾ। ਉਹਨੇ ਕਿਹਾ ਜੀ ਬੱਲੇ ਬੱਲੇ ਬੱਲੇ, ਈਮਾਨ ਤਾਂ ਜੀ ਨਾ ਤਾਜ਼ਾ ਹੋ ਗਿਆ ਜੀ। ਸਾਰਾ ਕੁਝ ਤਾਂ ਦੇਖੀ ਬੈਠਾ ਸੀ, ਸਾਰਾ ਕੁਝ ਦੇਖ ਕੇ ਗੁਜ਼ਰਿਆ, ਲੰਘਿਆ, ਪਾਣੀ ਨੇ ਰਸਤਾ ਦੇ ਦਿੱਤਾ। ਅੱਲਾ ਪਾਕ ਆਸਾਨੀ ਕਰੇ। ਉਹ ਜਿਹੜਾ ਹੈ ਈਮਾਨ ਤਾਜ਼ਾ ਹੋ ਗਿਆ ਜੀ। ਬੱਲੇ ਬੱਲੇ ਬੱਲੇ। ਅੱਲਾ ਵਾਲੇ ਕਹਿੰਦੇ ਆ ਵੀ ਰੋਟੀਆਂ ਕਿੰਨੀਆਂ ਲਿਆਂਦੀਆਂ ਸੀ? ਕਹਿੰਦਾ ਜੀ ਰੋਟੀਆਂ 2। ਰੋਟੀਆਂ 2। ਹੁਣ ਅੱਲਾ ਵਾਲੇ ਜ਼ਹਾਰਾ ਪਰੇਸ਼ਾਨ ਹੋਏ ਹੋਣਗੇ, ਅੰਦਰ ਆਪਣੇ ਕੁੜੇ ਹੋਣਗੇ, ਚੰਗਾ ਮਾਨ ਤਾਜ਼ਾ ਹੋਇਆ ਤਾਂ ਹੋਵੇ। ਅੱਗੇ ਚੱਲ ਪਏ। ਅੱਲਾ ਵਾਲੇ ਖਾਮੋਸ਼ ਹੋ ਕੇ ਚੱਲ ਪਏ, ਨਾਲੇ ਹਿਕਮਤ ਚੱਲ ਰਹੀ। ਅੱਗੇ ਜੰਗਲ ਚੋਂ ਗੁਜ਼ਰ ਹੋਣਾ ਸੀ। ਹੁਣ ਉਹ ਤਰੇਵੇ ਜਿਹੜਾ ਦੁਨੀਆਦਾਰ ਸੀ ਡਰੇ। ਅੱਲਾ ਨੇ ਕਿਹਾ ਕੁਝ ਨਹੀਂ ਹੁੰਦਾ, ਉੱਥੇ ਸ਼ੇਰ ਵੀ ਸੀ, ਸਾਰਾ ਸਿਲਸਿਲਾ ਚੱਲ ਰਿਹਾ। ਅੱਲਾ ਨੇ ਕਿਹਾ ਤੂੰ ਆ ਜਾ, ਆਪਾਂ ਕੁਛ ਨਹੀਂ ਹੁੰਦਾ। ਹੁਣ ਫਿਰ ਅੱਗੇ ਜੰਗਲ ਚੋਂ ਗੁਜ਼ਰ ਹੋ ਰਿਹਾ। ਅੱਗੇ ਅੱਲਾ ਵਾਲੇ ਜਾ ਕੇ ਜਿਹੜਾ ਹੈ ਉਹਨਾਂ ਨੇ ਉੱਥੇ ਬੈਠ ਗਏ। ਇੱਕ ਹਰਨ ਜਿਹੜਾ ਹੈ ਉਹ ਚਰਦਾ ਫਿਰ ਰਿਹਾ, ਚਾਰਾ ਚਰਦਾ।
ਉਹ ਨਜ਼ਦੀਕ ਆਇਆ, ਜ਼ਿਬਾ ਵੀ ਹੋਇਆ, ਗੋਸ਼ਤ ਵੀ ਬਣਿਆ, ਉਹਦੀ ਖੱਲ ਵੀ ਅਸੀਂ ਪਈ ਆ ਹਾਂ ਔਰ ਉਹ ਖਾਇਆ ਗਿਆ। ਬਜ਼ੁਰਗਾਂ ਨੇ ਕਿਹਾ ਆ ਜਾਓ ਵੀ ਖਾਈਏ ਆਪਾਂ। ਉਹ ਖਾਧਾ, ਖਾ ਕੇ ਤੇ ਜਿਹੜਾ ਹੈ ਸ਼ੁਕਰ ਅਲਹਮਦੁਲਿਲਾ ਅੱਲਾਹ ਪਾਕ ਨੂੰ ਦੁਆ ਕੀਤੀ। ਅੱਲਾਹ ਪਾਕ ਨੇ ਜਨਾਬ ਉਹ ਹਰਨ 'ਚ ਜਾਨ ਪਾਈ। ਉਹ ਹਰਨ ਚੜਦਾ ਫਿਰ ਉਹ ਜਾ ਰਿਹਾ। ਕੀ ਬਾਤ। ਹੁਣ ਉਹ ਮਾਜਰਾ ਸਾਰਾ ਜਿਹੜਾ ਬੰਦਾ ਸੀ ਉਹ ਦੇਖ ਰਿਹਾ ਨਾਲ ਸੀ। ਅੱਲਾਹ ਨੇ ਕਹਿੰਦੇ ਵੀ ਹੁਣ ਦੱਸ ਵੀ ਈਮਾਨ ਦੀ ਕੈਫੀਅਤ ਕੈਸੀ ਆ। ਉਹਨੇ ਕਿਹਾ ਜੀ ਉੱਠ ਕੇ ਖੜਾ ਹੋ ਗਿਆ। ਉਹਨੇ ਕਿਹਾ ਬੱਲੇ ਜੀ ਬੱਲੇ, ਹੁਣ ਤਾਂ ਸਾਰੀ ਕਸਰ ਹੀ ਨਿਕਲ ਗਈ। ਮੈਂ ਕਿਹਾ ਜੀ ਹੁਣ ਤਾਂ ਬਸ ਜਿਹੜਾ ਜਿੰਨਾ ਜੀ ਪਿਛਲੀ ਸਾਰੀ ਮਾਫੀ ਦਿਓ ਜੀ। ਹੁਣ ਜਿਹੜਾ ਹੈ ਬਿਲਕੁਲ ਈਮਾਨ ਜਿਹੜਾ ਹੈ ਹੁਣ ਤਾਂ ਈਮਾਨ ਦੀ ਕੈਫੀਅਤ ਐਸੀ ਹੋ ਗਈ ਵੀ ਹੁਣ ਤਾਂ ਜੀ ਅਲਹਮਦੁਲਿਲਾ ਹਰ ਸ਼ੈ ਸਾਫ਼ ਹੋ ਗਈ। ਅੱਛਾ 10 ਯਾਰ ਰੋਟੀਆਂ ਕਿੰਨੀਆਂ ਲਿਆਇਆ ਸੀ? ਉਹਨੇ ਕਿਹਾ ਜੀ ਰੋਟੀਆਂ 2 ਹੀ ਲਿਆ। ਰੋਟੀਆਂ ਦੋਵਾਂ ਤੋਂ ਨਹੀਂ ਟੁੱਟ ਗਿਆ। ਦੋਵਾਂ ਤੋਂ ਨਹੀਂ। ਹਾਂ ਉਹ ਰੋਟੀਆਂ 2 ਹੀ ਰਹੀਆਂ। ਅੱਛਾ ਹਾਂਜੀ ਹੁਣ ਅੱਲਾਹ ਵਾਲੇ ਫਿਰ ਜ਼ਹਰਾ ਅੱਲਾਹ ਵਾਲੇ ਨੇ ਕੀ ਕਹਿਣਾ ਸੀ ਉਹਨੂੰ, ਪਰੇਸ਼ਾਨ ਹੋਏ ਕੁੜੇ ਚੱਲ ਪਏ ਅੱਗੇ। ਅੱਲਾਹ ਵਾਲੇ ਨੇ ਦੇਖਿਆ ਵੀ ਇਹ ਨਹੀਂ ਗੱਲ ਬਣਦੀ ਹੈਗੀ, ਕਿਉਂਕਿ ਹੁਣ ਸਾਰਾ ਮਾਮਲਾ ਤਾਂ ਜੈਸਾ ਕਿ ਉਹ ਬਨੂ ਇਸਰਾਈਲ ਵਾਲਾ ਵਾਕਿਆ ਆਪਣਾ ਹੈ। ਉਹ ਦਰਿਆ ਚੋਂ ਰਸਤੇ ਵੀ 12 ਬਣ ਗਏ, ਲੇਕਿਨ ਉਹ ਸਾਰੇ ਇੱਕ ਦੂਸਰੇ ਨੂੰ ਨਜ਼ਰ ਵੀ ਆ ਰਹੇ ਆ ਤੇ ਲੇਕਿਨ ਉਹ ਅੱਗੇ ਜਾ ਕੇ ਫਿਰ ਬਦਲ ਗਏ। ਐਸਾ ਹੀ ਹੈ ਨਾ। ਉਹ ਅੱਲਾਹ ਨੇ ਹਿਸਾਬ ਲਾਇਆ ਵੀ ਨਹੀਂ ਅਸਰ ਹੋਣਾ, ਆਪਣਾ ਰਸਤਾ ਜੁਦਾ ਕਰੀਏ। ਉਹ ਜਾਂਦੇ ਜਾਂਦੇ ਕੋਈ ਪੱਥਰ ਵਗੈਰਾ ਪਏ ਸੀ, ਉਹਨਾਂ ਨੂੰ ਪੈਰ ਮਾਰੇ, ਆ ਪੈਰ ਬੁਲਾਇਆ ਉਹਨਾਂ ਨੂੰ 2-3 ਨੂੰ ਤੇ ਉਹ ਸੋਨਾ ਬਣਦਾ ਚਲਾ ਗਿਆ। ਸੁਭਾਨ ਅੱਲਾਹ। ਉਹ ਸੋਨਾ ਬਣਦਾ ਚਲਾ ਗਿਆ। ਉਹ ਸੋਨਾ ਬਣਦਾ ਚਲਾ ਗਿਆ। ਜਿਹੜਾ ਨਾਲ ਸੀ ਦੁਨੀਆਦਾਰ ਉਹ ਸੋਨੇ ਦੇ ਉੱਤੇ ਬਹਿੰਦਾ ਚਲਾ ਗਿਆ। ਉਹਨਾਂ ਨੂੰ ਪਤਾ ਸੀ ਵੀ ਇਹਨੂੰ ਤਾਂ ਮਾਲ ਚਾਹੀਦਾ ਇਹਨੂੰ ਹੋਰ ਗੱਲ ਕੋਈ ਨਹੀਂ, ਇਹਨੂੰ ਸਿਰਫ ਮਾਲ ਨਾਲ ਹੀ ਹੈ। ਦੁਨੀਆਦਾਰ ਬੰਦਾ ਅੱਲਾਹ ਵਾਲੇ ਨੂੰ ਮਾਲ ਨਹੀਂ ਚਾਹੀਦਾ। ਅੱਲਾਹ ਵਾਲੇ ਦੀ ਠੋਕਰ ਅੱਲਾਹ ਵਾਲਿਆਂ ਦੀ ਲੈ ਨਹੀਂ ਹੋਰ ਹੁੰਦੀ। ਉਹ ਮਾਲਕ ਜਿਹੜਾ ਹੈ ਅੱਲਾਹ ਵਾਲਿਆਂ ਦੇ ਲਾੜੀ ਇਸ ਕਰਕੇ ਲੱਗਦੇ ਆ ਕਿ ਮਾਲ ਲੱਭੂਗਾ। ਉਹ ਇੱਕ ਸ਼ੇਰ ਹੈ ਜੀ। ਬਾਕੀ ਤਾਂ ਦੇਖੋ ਜੀ ਸਾਰਾ ਸਿਲਸਿਲਾ ਫਿਰ ਚੱਲ ਰਿਹਾ। ਇੱਕ ਸ਼ੇਰ ਆ ਵੇ ਹਾਂਜੀ ਇੱਕ ਸ਼ੇਰ ਹੈ ਜੀ ਅੱਲਾਹ ਵਾਲਿਆਂ ਦੀ, ਜਿਵੇਂ ਤੁਸੀਂ ਕਹਿ ਰਹੇ ਉਹਨਾਂ ਨੇ ਠੋਕਰ ਮਾਰੀ ਤੇ ਸੋਨਾ ਬਣ ਗਿਆ। ਹਾਂਜੀ ਉਹ ਸ਼ੇਰ ਆ ਵੀ ਕਿਆ ਹੁਸਨ ਨੇ ਜਾना है, क्या इश्क ने समझा है, क्या हुसन ने जाना है, हम खाक नशीनों की ठोकर में जमाना है। ਜਿਹੜੇ ਅੱਲਾਹ ਵਾਲੇ ਲੋਕ ਹੈ ਨਾ ਜੀ, ਕੀ ਬਾਤ, ਉਹਨਾਂ ਦੀ ਠੋਕਰ ਦੀ ਜ਼ਮਾਨਾ ਹੈ। ਇਸ ਗੱਲ ਸ਼ੱਕ ਨਹੀਂ ਜੀ। ਕੀ ਬਾਤ ਹੈ। ਅੱਲਾਹ ਵਾਲੇ ਨੇ ਆਪਣਾ ਰਸਤਾ ਜੁਦਾ ਕੀਤਾ। ਉਹ ਤਾਂ ਸੋਨੇ ਤੇ ਬਹਿ ਗਿਆ। ਜੁਦਾ ਕੀ ਕੀਤਾ? ਅੱਲਾਹ ਵਾਲੇ ਚੱਲਦੇ ਰਹੇ, ਉਹ ਬਹਿ ਗਿਆ ਸੋਨੇ ਤੇ। ਅੱਛਾ ਜੀ। ਉਧਰੋਂ ਕੋਈ ਜਿਹੜਾ ਹੈ ਉਹ ਸੋਨੇ ਤੇ ਬੈਠਾ ਸੀ, ਇਧਰੋਂ 3 ਬੰਦੇ ਆਏ। ਜਿਵੇਂ ਅੱਜ ਕੱਲ ਦਾ ਮਾਹੌਲ ਚੱਲ ਰਿਹਾ, 3 ਉਹ ਲੱਭਦੇ ਫਿਰ ਰਹੇ ਸੀ ਵੀ ਕੋਈ ਸਾਨੂੰ ਕੋਈ ਲੱਭ ਜਾਵੇ, ਕੋਈ ਬੰਦਾ। ਬਿਲਕੁਲ ਐਸੇ ਹੀ ਸੀ। ਉਹਨਾਂ ਨੇ ਆ ਕੇ ਦੇਖਿਆ ਵੀ ਤੁਹਾਡਾ ਪਲਾ ਹੋ ਗਿਆ, ਸੋਨੇ ਤੇ ਬੈਠਾ। ਉਹਨੂੰ ਮਾਰ ਕੇ ਉਹਨਾਂ ਨੇ ਪਰਾਂ ਕੀਤਾ, ਸੋਨਾ ਕਾਬੂ ਕਰ ਲਿਆ। ਹੁਣ ਉਹਨਾਂ ਚ ਇੱਕ ਬੰਦੇ ਨੂੰ ਉਹਨਾਂ ਨੇ ਕਿਹਾ ਤੂੰ ਯਾਰ ਖਾਣਾ ਲਿਆ ਜਾ ਕੇ। ਉੱਥੋਂ ਕਿਧਰੇ ਸਾਏ ਤੇ ਬਹਿ ਗਿਆ, ਸੋਨਾ ਵੀ ਕੁੰਝ ਕੇ ਰੱਖ ਲਿਆ, ਜਾ ਖਾਣਾ ਲਿਆ। ਉਹ ਖਾਣਾ ਲੈਣ ਚਲਾ ਗਿਆ। ਹੁਣ ਜਿਹੜਾ ਖਾਣਾ ਲੈਣ ਗਿਆ ਉਹਦੀ ਵੀ ਨੀਅਤ ਖਰਾਬ ਹੋ ਗਈ, ਖੋਟਾ ਹੋ ਗਿਆ। ਹਾਂਜੀ ਉਹਨੇ ਕਿਹਾ ਵੀ ਗੱਲ ਇੰਝ ਆ ਵੀ ਬੰਦੇ 3 ਤੇ ਸੋਨਾ ਚਲੋ ਲਿਹਾਜ਼ਾ ਇੰਝ ਹੋਵੇ ਯਾਰ ਇਹ ਦੋਨਾਂ ਨੂੰ ਫਰਕ ਕਰਾਂ, ਸਾਰਾ ਮੇਰੇ ਕੋਲ ਹੀ ਆ ਜਾਵੇ, ਜਿਵੇਂ ਅੱਜ ਕੱਲ ਚੱਲ ਰਿਹਾ ਸਿਲਸਿਲਾ। ਉਹਨੇ ਉੱਥੇ ਖਾਣੇ ਜ਼ਹਿਰ ਮਲਾਈ, ਆਪਣਾ ਖਾ ਲਿਆ ਉੱਥੇ ਲੈ ਕੇ ਖਾਣਾ ਹੁਣ ਆ ਰਿਹਾ। ਜਿਹੜੇ 2 ਬੈਠੇ ਸੀ ਉਹਨਾਂ ਮਸ਼ਵਰਾ ਕੀਤਾ ਵੀ ਗੱਲ ਇੰਝ ਆ, ਜਦੋਂ ਇਹ ਖਾਣਾ ਰੱਖਣ ਲੱਗੇ ਦੂਸਰੇ ਨੂੰ ਉਹਨੇ ਸਮਝਾਤਾ ਵੀ ਜਦੋਂ ਖਾਣਾ ਰੱਖਣ ਲੱਗੇ ਨਾ ਇਹਦਾ ਸੈਰ ਕਲਮ ਕਰ ਦੇਣਾ, ਇਹਦਾ ਸਾਰ ਕਲਮ ਕਰ ਦੇਣਾ, ਆਪਾਂ ਦੁੱਧ ਕਰ ਲਾਂਗੇ, ਆਪਾਂ ਦੋਨੋਂ ਜਨਾਬ ਜਿਹੜਾ ਹੈ ਇਹਦੇ ਤੋਂ ਜਾਨ ਛੁੱਟ ਜੂਗੀ, ਅੱਧਾ ਤੇਰਾ ਤੇ ਅੱਧਾ ਮੇਰਾ। ਹਾਂਜੀ ਹੁਣ ਉਹਨੇ ਦਾ ਇਹੀ ਵਾਕਿਆ ਹੋਇਆ, ਉਹਨੂੰ ਉਹਨਾਂ ਨੇ ਕਤਲ ਕਰਤਾ। ਖਾਣਾ ਸਾਈਡ ਤੇ ਰੱਖਤਾ ਸੀ, ਉਹਨੇ ਖਾਣਾ ਰੱਖਣ ਲੱਗੇ ਮਾਰਤਾ। ਉਸ ਤੋਂ ਬਾਅਦ ਉਹਨਾਂ ਨੇ ਜਨਾਬ ਉਹਨੂੰ ਫਰੈਸ਼ ਹੋ ਕੇ ਮਾਰ ਮੂਰ ਕੇ ਖਾਣਾ ਖਾਣਾ ਸ਼ੁਰੂ ਕਰਤਾ। ਉਹਨਾਂ ਨੇ ਵੀ ਖਾਣਾ ਖਾਧਾ, ਉਹ ਵੀ ਬਹੁਤ ਮਰ ਗਏ। ਸੋਨਾ ਉੱਥੇ ਪਿਆ, ਸੋਨਾ ਉੱਥੇ ਹੀ ਰਹਿਣਾ। ਤੇ ਜਿਹੜਾ ਦੁਨੀਆ ਦਾ ਮਾਲ ਹੈ ਨਾ ਜਿੰਨਾ ਵੀ ਹੈ ਇਹਨੇ ਇਵੇਂ ਹੀ ਰਹਿਣਾ, ਇੱਕ ਦੂਸਰੇ ਕੋਲ ਚੇਂਜ ਹੁੰਦਾ ਰਹੂਗਾ, ਸਾਰਾ ਸਿੱਕਾ ਵੱਢਦਾ ਰਹੇਗਾ, ਲੇਕਿਨ ਇਹਨੇ ਕੰਮ ਨਹੀਂ ਹੋਣਾ ਹੈ। ਕੰਮ ਹੋਣਾ ਤੇ ਅਸੀਂ ਹੋਣਾ। ਗੱਲ ਸਮਝ ਆ ਗਈ? ਜੈਸਾ ਕਿ ਉਹ ਦੇਖ ਲਾ ਸੋਨਾ ਤੇ ਹਰ ਚੀਜ਼ ਉੱਥੇ ਹੀ ਪਈ ਰਹਿ ਗਈ ਤੇ ਬੰਦੇ 4 ਜਨਾਬ ਜਿਹੜਾ ਹੈ ਇੱਕ ਦੂਸਰੇ ਨੂੰ ਖਤਮ ਕਰਤਾ ਆਪਣੀ ਹਵਸ ਦੀ ਖਾਤਰ। ਔਰ ਅੱਲਾਹ ਵਾਲੇ ਕੁਛ ਅਰਸੇ ਬਾਅਦ ਦੁਬਾਰਾ ਫਿਰ ਉੱਥੋਂ ਹੀ ਗੁਜ਼ਰ ਹੋਇਆ ਵਾਪਸੀ। ਦੁਨੀਆਦਾਰ ਜਿਹੜੇ ਬੰਦੇ ਉਹ ਸਾਰੇ ਜਨਾਬ ਖਤਮ ਹੋਏ ਪਏ ਆ ਤੇ ਸੋਨਾ ਉੱਥੇ ਦਾ ਉੱਥੇ ਪਿਆ। ਹਾਂਜੀ ਇਹ ਸਾਡਾ ਹਿਸਾਬ ਆ ਜੀ। ਦੁਨੀਆਦਾਰ ਨੇ ਦੁਨੀਆਦਾਰ ਹੀ ਰਹਿਣਾ, ਬਾਕੀ ਜਿਹੜਾ ਅੱਲਾਹ ਵਾਲੇ ਹੈਗੇ ਆ ਜੀ ਉਹਨਾਂ ਦੀ ਤਾਂ ਫਿਰ ਕੁਝ ਗੱਲ ਨਹੀਂ। ਬਾਕੀ ਇਹ ਵੀ ਈਮਾਨ ਸਾਡਾ ਘੜੀ ਦੀ ਘੜੀ, ਈਮਾਨ ਦੀ ਗੱਲ ਜਿਹੜੀ ਅਸਲ ਹੈ, ਈਮਾਨ ਦੀ ਗੱਲ 2 ਰੋਟੀਆਂ ਤੇ ਟਿਕੀ ਹੋਈ। ਹਾਂ ਬਸ ਉਹ 2 ਰੋਟੀਆਂ ਵਾਲੀ ਗੱਲ ਆ ਜੀ ਸਾਡੀ, ਇੱਥੋਂ ਤੱਕ ਆ। ਰੋਟੀਆਂ ਸਾਡੀਆਂ 2 ਹੀ ਰਹਿਣੀਆਂ, ਹਰ ਬੰਦੇ ਦੀ 2 ਰਹਿਣੀਆਂ। ਤੇ ਈਮਾਨ ਸਾਡੇ ਦੀ ਕੈਫੀਅਤ ਜਿਹੜੀ ਹੈ ਹੁਣ ਆਪੇ ਹਿਸਾਬ ਲਾ ਲਓ, ਤਾਜ਼ਾ ਵੀ ਹੋ ਰਿਹਾ ਤੇ ਜਿਹੜਾ ਝੂਠ ਵੀ ਨਹੀਂ ਸਾਡਾ ਨਹੀਂ ਜਾ ਰਿਹਾ ਜੀ।
ਨਹੀਂ ਜੀ ਇਸ ਤਰ੍ਹਾਂ ਨਹੀਂ। ਹਾਂਜੀ ਨੰਬਰਦਾਰ ਸਾਹਿਬ, ਬੜੀ ਪਿਆਰੀ ਗੱਲ ਸੁਣਾਈ, ਬੜੇ ਸਬਕ ਅਮੋਜ਼। ਇਹ ਜਿੱਦਾਂ ਸਾਨੂੰ ਗੱਲ ਚੰਗੀ ਲੱਗੀ ਹੈ ਨਾ, ਉਮੀਦ ਆ ਕਿ ਸਾਡੇ ਦੇਖਣ ਵਾਲੇ ਵੀਰ ਭਰਾਵਾਂ ਨੂੰ ਵੀ ਇਸ ਤੋਂ ਵੀ ਵੱਧ ਕੇ ਚੰਗੀ ਲੱਗੀ। ਇਨਸ਼ਾਅੱਲਾ। ਤੇ ਜੇ ਸਾਡੀ ਇਹ ਬੈਠਕ ਤੁਹਾਨੂੰ ਚੰਗੀ ਲੱਗੇ ਤਾਂ ਮਿਹਰਬਾਨੀ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼।